ਮੱਖਣ ਜੱਟ ਜੀ ਦੇਸ਼ ਪੰਜਾਬ ਦਾ ਪੰਜਾਬੀ ਕਲਚਰ ਲੈ ਕੇ ਹਾਜ਼ਰ ਆ ਜੀ। ਅੱਜ ਸਾਡੇ ਕੋਲੋਂ ਜੀ ਸਾਡੇ ਕੋਲ ਸਾਡੇ ਬਹੁਤ ਪੁਰਾਣੇ ਪ੍ਰਾਹੁਣੇ, ਬਲਕਿ ਦਿਲ ਦੇ ਅਚੇਚੇ ਪ੍ਰਾਹੁਣੇ, ਪੁਰਾਣੇ ਯਾਰ, ਭਰਾ, ਵੀਰ ਜਨਾਬ ਸਰਫਰਾਜ਼ ਸਾਹਿਬ ਤੇ ਨਾਲ ਉਹਨਾਂ ਦੇ ਛੋਟੇ ਵੀਰ ਵੀ ਉਹ ਆਏ ਤੇ ਜਨਾਬ ਨਾਲ 100 ਨਾਲ 4712 ਤੋਂ ਜਨਾਬ ਮੁਸਤਕੀਮ ਸਾਹਿਬ ਜਿਹੜੇ ਕਿ ਸਾਡੇ ਬੜੇ ਪਿਆਰ ਕਰਨ ਵਾਲੇ ਨੇ ਤੇ ਬੜਾ ਇਹਨਾਂ ਦਾ ਵੀ ਕਦਰ ਆ, ਦਿਲ 'ਚ ਬੜਾ ਇਹਤਰਾਮ, ਉਹਨਾਂ ਨੂੰ ਵੀ ਨਾਲ ਲਿਆਏ ਤੇ ਸਾਡੀ ਬੜੀ ਖੁਸ਼ ਕਿਸਮਤੀ ਕਿ ਦੇਖ ਲਓ ਇੰਨੇ ਚਿਹਰਿਆਂ ਨਾਲ ਮੁਲਾਕਾਤ ਹੋ ਗਈ ਜਿਨ੍ਹਾਂ ਦੇ ਹੋਏ ਨਾਲ। ਤੋਂ ਕੁਦਰਤੀ ਬੈਠੇ ਸੀ ਤੇ ਗੱਲਬਾਤ ਹੋ ਗਈ ਕਿ ਚਲੋ ਕੋਈ ਥੋੜੀ ਬਹੁਤੀ ਗੱਲਬਾਤ ਕਰ ਲਈਏ, ਕਿਉਂਕਿ ਬੇੜੀ ਦਾ ਪੂਰ ਤ੍ਰਿੰਜਣ ਦੀਆਂ ਸਖੀਆਂ ਸਬੱਬ ਨਾਲ ਹੋਣ ਇਕੱਠੀਆਂ। ਪਤਾ ਨਹੀਂ ਜਿਹੜਾ ਲਮਾ ਗੁਜ਼ਰ ਗਿਆ ਦੁਬਾਰਾ ਆਉਣਾ ਨਹੀਂ ਆਉਣਾ, ਜਿਹੜੀਆਂ ਸੂਰਤਾਂ ਇੱਕ ਵਾਰੀ ਰਲ ਕੇ ਬਹਿ ਗਈਆਂ ਦੁਬਾਰਾ ਉਹਨਾਂ ਬਹਿਣਾ ਨਹੀਂ ਬਹਿਣਾ, ਕੋਈ ਪਤਾ ਨਹੀਂ। ਤੋਂ ਪੰਜਾਬ ਦੇ ਕਲਚਰ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ ਕਿ ਪੰਜਾਬ ਦਾ ਕਲਚਰ ਇਹ ਸਾਡੀਆਂ ਮੁੱਢਵੀਂ ਛਾਵਾਂ ਚੋਂ ਇੱਕ ਨਿਯਮਤ ਆ ਤੇ ਖੁਦ ਅੱਲਾ ਦੀ ਜ਼ਾਤ ਨੇ ਪੰਜਾਬ ਹਰ ਇਨਸਾਨ ਦੇ ਮੁੱਢ ਨੂੰ ਯਾਦ ਰੱਖਣ ਦੀ ਤਬਲੀਗ ਖੁਦ ਅੱਲਾ ਦੀ ਜ਼ਾਤ ਨੇ ਕੀਤੀ ਹੈ। ਤੋਂ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਜਿਹੜੀ ਵੀ ਵੀਡੀਓ ਬਣਾਉਂਦੇ ਆ ਉਹ ਪੰਜਾਬੀ 'ਚ ਹੀ ਬਣਾਉਂਦੇ ਆ, ਕਿਉਂਕਿ ਪੰਜਾਬੀ ਸਾਡਾ ਓੜਨਾ ਵਿਛੋਣਾ ਪਹਿਲਾ ਲਫ਼ਜ਼ ਸਾਡੇ ਕੰਨਾਂ 'ਚ ਪੰਜਾਬੀ 'ਚ ਪਿਆ, ਲੋੜੀ ਦੀ ਸ਼ਕਲ 'ਚ ਪਿਆ, ਜਾਂ ਮਾਂ ਨੇ ਜਿਹੜਾ ਬੋਲ ਵੀ ਪਹਿਲਾਂ ਕਿਹਾ ਵਾ ਉਹ ਪੰਜਾਬੀ 'ਚ ਹੀ ਕਿਹਾ, ਪੰਜਾਬੀ 'ਚ ਹੀ ਕਿਹਾ। ਤੋਂ ਚਲੋ ਇਹ ਚੇਚੇ ਪ੍ਰਾਹੁਣੇ ਆ, ਕੋਈ ਯਾਦਾਂ ਪੁਰਾਣੀਆਂ ਵੀ ਉਜਾਗਰ ਹੋਈਆਂ, ਕਿਉਂਕਿ ਜਦੋਂ ਇਨਸਾਨ ਪੁਰਾਣੇ ਚਿਹਰੇ ਵੇਖਦਾ ਵਾ ਉਦੋਂ ਬਹੁਤ ਸਾਰਾ ਪੁਰਾਣਾ ਖਜ਼ਾਨਾ ਵੀ ਸਾਹਮਣੇ ਆ ਜਾਂਦਾ ਵਾ। ਮੁਸਤਕੀਮ ਸਾਹਿਬ ਜਿੰਨਾ ਤੁਹਾਡਾ ਪੁਰਾਣਾ ਕੋਈ ਵਾਸਤਾ ਵਾ ਜਦੋਂ ਸਾਹਮਣੇ ਆਏਗਾ ਤਾਂ ਬਹੁਤ ਪੁਰਾਣੀਆਂ ਗੱਲਾਂ ਵੀ ਯਾਦ ਆ ਜਾਂਦੀਆਂ, ਤੋਂ ਉਹ ਵੀ ਸਾਰਾ ਕੁਝ ਚੱਲਿਆ ਜੀ। ਤੇ ਸਰਫਰਾਜ਼ ਸਾਹਿਬ ਮੈਂ ਗੱਲ ਪੇਸ਼ ਕਰਦਾ ਕਿ ਕਿਸੇ ਇਲਾਕੇ 'ਚ ਨਾ ਇੱਕ ਜ਼ਿਮੀਂਦਾਰ ਜ਼ਿੰਦਗੀ ਗੁਜ਼ਾਰਦਾ ਸੀ, ਕੋਈ ਬਹੁਤ ਅਮੀਰ ਆਦਮੀ ਨਹੀਂ ਸੀ, ਅੱਲਾ ਦੀ ਜ਼ਾਤ ਨੇ ਉਹਨੂੰ ਥੋੜੀਆਂ ਨਿਯਮਤਾਂ ਦਿੱਤੀਆਂ ਸੀ, ਉਹ ਉਹਦੇ ਤੇ ਹੀ ਸ਼ੁਕਰ ਬਜਾ ਲਿਆਉਂਦਾ ਸੀ, ਸ਼ਬ ਰੋਜ਼ ਸ਼ੁਕਰਾਨੇ ਦੇ ਵਿੱਚ ਹੀ ਉਹ ਆਪ ਦਾ ਗੁਜ਼ਾਰਾ ਕਰਦਾ ਸੀ। ਅੱਲਾ ਦੀ ਜ਼ਾਤ ਨੇ ਉਹਨੂੰ ਇੱਕ ਘੋੜਾ ਦਿੱਤਾ ਸੀ, ਉਹ ਹੀ ਉਹਦਾ ਉੜਨਾ ਵਿਛੋਣਾ ਸੀ, ਜ਼ਿੰਦਗੀ ਜਿਹੜਾ ਚਲੋ ਰੁਜ਼ਗਾਰ ਦਾ ਸਬੱਬ ਉਹ ਘੋੜਾ ਹੀ ਸੀ, ਉੱਤੇ ਹੀ ਉਹ ਸਵਾਰੀਆਂ ਢੋਂਦਾ ਸੀ ਜਾਂ ਖੇਤੀ ਦਾ ਕੰਮ ਕਰਦਾ ਸੀ, ਉਹ ਤੋਂ ਅੱਲਾ ਨੂੰ ਰੋਜ਼ੀ ਦੇਈ ਜਾਂਦਾ ਸੀ। ਇੱਕ ਦਿਹਾੜੇ ਨਾ ਇੱਕ ਕਾਫਲਾ ਉੱਥੋਂ ਨਹੀਂ ਗੁਜ਼ਰਿਆ, ਉਹਦੇ 'ਚ ਕੁਝ ਲੋਕ ਘੋੜਿਆਂ ਦੇ ਸ਼ੌਕੀਨ ਸੀ ਤੇ ਸੁਦਾਗਰ ਸੀ, ਤਾਜਰ ਸੀ, ਅਮੀਰ ਆਦਮੀ ਸੀ, ਉਹਨਾਂ ਦੀ ਘੋੜੇ ਤੇ ਨਜ਼ਰ ਪੈ ਗਈ। तो उस ताजर ने आप दा निमिंदा भेजा उस जमींदार को भी ये घोड़ा बेच ला, तेन मैं मुंह मंगी कीमत दूंगा, जिन्नी तू पैसे मंग ले मैं उन्नी दे दूंगा। उन्हें आके उन्होंने आख्या कि तू ये घोड़ा बेच ला, लेकिन उन्हें माजरत कर ली, उन्हें कहा जी मैं घोड़ा नहीं बेच सकता। अच्छा वो जो पिंड आया पता लगा ना, वो काफला तो चला गया, पिंड आया ने आख्या भी वेख लो भी इन्नी कीमत तो 4 घोड़े आ जाते हैं, तो इन्हें एक घोड़ा नहीं बेचिया। तो उन्हें अभी आख्या उन्हें अच्छा भाई जो अल्लाह को मंजूर, जो अल्लाह करता बेहतर करता। तो कुछ दिन गुजर गए, वो घोड़ा रात में चोरी हो गया, घोड़ा रात में चोरी हो गया। जो घोड़ा चोरी हो गया तो वो लोग फिर इकट्ठे हो गए, उन्होंने कहा कितनी चंगी गल सी कि अच्छा कितनी चंगी गल सी अगर बेच लेंदा इन्ने पैसे लभदे सी। उन्हें फिर आख्या अच्छा यार जो अल्लाह को मंजूर, जो अल्लाह करता वो बेहतर ही करता। दिन गुजरते गए, 2-4-10 दिन जो गुजरे तो एक सुबह घोड़ा वापस आ गया, नाल 3 घोड़े होर लै आए। पिंड वाले फिर इकट्ठे हो गए, आख्या तू तो बड़ा खुश किस्मत है भाई, तेरे इन्ने नसीब चंगे, एक गया 3 नाल होर आ गए, ये तो 4 बन गए। वो फिर कहने लगा भी अल्लाह पाक का शुक्र है, जो करता बेहतर ही करता, जो करता बेहतर ही करता। काम फिर वह चलन लग पिया। एक दिहाड़े जनाब ਉਹਦਾ ਪੁੱਤਰ ਜਿਹੜਾ ਸੀ ਉਹਨੇ ਘੋੜਸਵਾਰੀ ਕੀਤੀ, ਉਹ ਮਿਲਣ ਵਾਸਤੇ ਆਪਣੇ ਕਿਸੇ ਦੋਸਤ ਨੂੰ ਗਿਆ ਨਾਲ ਲੈ ਪਿੰਡ, ਘੋੜਾ ਉਖੜਿਆ, ਉਹ ਡਿੱਗਾ, ਉਹ ਬੇਟੇ ਉਹਦੀ ਲੱਤ ਟੁੱਟ ਗਈ, ਫ੍ਰੈਕਚਰ ਹੋ ਗਈ ਲੱਤ। ਜਦੋਂ ਲੱਤ ਫ੍ਰੈਕਚਰ ਹੋ ਗਈ ਤਾਂ ਪਿੰਡ ਵਾਲੇ ਫਿਰ ਇਕੱਠੇ ਹੋ ਕੇ ਆ ਗਏ, ਆਖਿਆ ਤੇ ਬਹੁਤ ਮਾੜਾ ਹੋਇਆ, ਇੱਕ ਹੀ ਤੇਰਾ ਪੁੱਤਰ ਸੀ, ਉਹ ਵੀ ਲਾਗਰ ਹੋ ਕੇ ਬਹਿ ਗਿਆ, ਉਹਨੂੰ ਵੀ ਵਿੱਚ ਲੱਗ ਗਈ। ਉਹ ਫਿਰ ਕਹਿਣ ਲੱਗਾ ਅੱਛਾ ਮੇਰਾ ਮਾਲਕ ਜੋ ਕਰਦਾ ਉਹ ਬਿਹਤਰ ਕਰਦਾ, ਮੈਂ ਉਹਦੀ ਸਾਰੀ ਗੱਲ ਤੇ ਹੀ ਰਾਜ਼ੀ ਹਾਂ, ਅਲਹਮਦੁਲਿਲਾ ਕੋਈ ਗੱਲ ਨਹੀਂ, ਚਲੋ ਜੇ ਮੁਕੱਦਰਾਂ 'ਚ ਸੱਟ ਸੀ ਤੇ ਲੱਗ ਗਈ। दिन हजे 10 नहीं गुजरे तो जनाब
ਨਾਲ ਦੇ ਬਾਦਸ਼ਾਹ ਨੇ ਉਹ ਸਲਤਨਤ ਤੇ ਹਮਲਾ ਕਰ ਦਿੱਤਾ ਤੇ ਬਾਦਸ਼ਾਹ ਨੇ ਜਿੰਨੇ ਜਵਾਨ ਸੀ ਉਹਨਾਂ ਨੂੰ ਫੌਜ ਵਾਸਤੇ ਤਲਬ ਕਰ ਲਿਆ। ਉਹ ਸਾਰੇ ਪਿੰਡ ਦੇ ਜਵਾਨਾਂ ਨੂੰ ਜਨਾਬ ਫੜ ਕੇ ਲੈ ਗਿਆ। ਜਦੋਂ ਉਹਦੇ ਘਰ ਤੇ ਆਏ, ਉਹਦਾ ਬੇਟੇ ਨੂੰ ਹੁਣ ਲੱਤ ਟੁੱਟੀ ਸੀ, ਉਹ ਹੁਣ ਸੱਟ ਲੱਗੀ ਸੀ, ਇਸ ਕਰਕੇ ਉਹਨੂੰ ਛੱਡ ਕੇ ਚਲੇ ਗਏ। ਜਦੋਂ ਛੱਡ ਕੇ ਚਲੇ ਗਏ, ਬੀਬੀਆਂ ਫਿਰ ਇਕੱਠੀਆਂ ਹੋ ਕੇ ਆ ਗਈਆਂ ਨੇ ਵੀ ਤੂੰ ਇੰਨਾ ਖੁਸ਼ਕਿਸਮਤ ਆ, ਇਹ ਤੇ ਸੱਟ ਤੇਰੇ ਵਾਸਤੇ ਰਹਿਮਤ ਬਣ ਗਈ। ਸਾਡੇ ਚਲੇ ਗਏ, ਉਹਨਾਂ ਨੇ ਪਤਾ ਨਹੀਂ ਜੀਂਦੇ ਆਉਣਾ ਕਿ ਨਹੀਂ, ਤੇ ਤੇਰਾ ਘਰੇ ਹੀ ਰਹਿ ਗਿਆ। ਚਲੋ ਸੱਟ ਲੱਗੀ, ਲੱਤ ਅੱਜ ਨਹੀਂ ਕੱਲ ਠੀਕ ਹੋ ਜਾਊਗੀ। ਸਾਡੇ ਅਗਰ ਮਰ ਗਏ ਤਾਂ ਮੁੜ ਕੇ ਉਹਨਾਂ ਨੇ ਆਉਣਾ ਹੀ ਨਹੀਂਗਾ। ਉਹ ਕਹਿਣ ਲੱਗਾ, ਫਿਰ ਬਾਹਰ ਨਿਕਲਿਆ, ਉਹਨੇ ਕਿਹਾ ਸ਼ੁਕਰ ਅਲਹਮਦੁਲਿਲਾ, ਜੋ ਮੇਰਾ ਮਾਲਕ ਕਰਦਾ ਉਹ ਬਿਹਤਰ ਹੀ ਕਰਦਾ ਵਾ, ਜੋ ਮਾਲਕ ਕਰਦਾ ਉਹ ਬਿਹਤਰ ਕਰਦਾ। ਉਹ ਮੇਰੇ ਦੇਸ਼ ਦੇ ਵਾਸੀਓ, ਜਿਹੜੇ ਲੋਕ ਆਪਣੀ ਰਜ਼ਾ ਨੂੰ ਮਾਲਕ ਦੀ ਰਜ਼ਾ ਤੇ ਕੁਰਬਾਨ ਕਰ ਦਿੰਦੇ ਆ, ਅੱਲਾਹ ਦੀ ਕਸਮ ਉਹ ਕਦੀ ਵੀ ਘਾਟੇ 'ਚ ਨਹੀਂ ਰਹਿੰਦੇ। ਜਿਹੜੇ ਆਪਣੇ ਨਾਲ ਹੋਣ ਵਾਲੇ ਹਰ ਵਾਕਿਏ ਨੂੰ ਹੀ ਅੱਲਾਹ ਦੀ ਤਰਫ ਮਨਸੂਬ ਕਰ ਦਿੰਦੇ ਆ, ਕਦੀ ਘਾਟੇ 'ਚ ਨਹੀਂ ਰਹਿੰਦੇ। ਨਫਾ ਹੋਵੇ, ਨੁਕਸਾਨ ਹੋਵੇ, ਫਾਇਦਾ ਹੋਵੇ, ਜਿਹੜਾ ਹੈਗਾ ਵਾ ਜਨਾਬ, ਉਹ ਹਰ ਗੱਲ ਨੂੰ ਮਾਲਕ ਦੀ ਤਰਫ ਪਲਟਾ ਦਿੰਦੇ ਆ। ਉਹਨਾਂ ਨੂੰ ਬਹੁਤ ਸਾਰਾ ਮਿਲ ਜਾਵੇ ਤਾਂ ਵੀ ਆਂਦੇ ਅੱਲਾਹ ਦਾ ਸ਼ੁਕਰ ਆ, ਬਹੁਤ ਸਾਰਾ ਨੁਕਸਾਨ ਹੋ ਜਾਵੇ ਤਾਂ ਵੀ ਆਂਦੇ ਅੱਲਾਹ ਦਾ ਸ਼ੁਕਰ ਆ। ਤੇ ਕੋਸ਼ਿਸ਼ ਕਰਿਆ ਕਰੋ ਕਿ ਅੱਲਾਹ ਦਾ ਸ਼ੁਕਰ ਅਦਾ ਕਰਿਆ ਕਰੋ, ਆਪਣੀ ਰਜ਼ਾ ਨੂੰ ਉਹਦੀ ਰਜ਼ਾ 'ਚ ਕੁਰਬਾਨ ਕਰ ਦਿਆ ਕਰੋ। तो मखण जानो ਇਹਦੇ ਨਾਲ ਹੀ ਜੀ ਭਾਈ ਸਰਫਰਾਜ਼, ਮੁਸਤਕੀਮ, ਛੋਟੇ ਵੀਰ ਤੇ तमाम जनाब ਜਿਹੜੇ ਦੋਸਤ ਨੇ, ਉਹਨਾਂ ਨੂੰ ਚੋਰੀ ਜ਼ਾਹਦ ਨੰਬਰਦਾਰ, ਉਹਨਾਂ ਦੇ ਡੇਰੇ ਤੇ ਇਜਾਜ਼ਤ ਦਿਓ। ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ। अस्सलाम वालेकुम, अल्लाह हाफ़िज़।